ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਇੱਕ ਵਾਰੀ ਫੇਰ ਪ੍ਰੋਗਰਾਮ ਦਾ ਵੇਲਾ ਹੋ ਚੁੱਕਾ। ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਜੋ ਕਿ ਤੁਹਾਡੇ ਲਈ ਅਸੀਂ ਰੋਜ਼ਾਨਾ ਪੇਸ਼ ਕਰਦੇ ਹਾਂ ਅਤੇ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਜੁੜ ਚੁੱਕੇ ਨੇ ਇਸ ਟਾਈਮ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਬਿਲਕੁਲ ਜੀ, ਚੋਣ ਸਰਗਰਮੀਆਂ ਇਸ ਟਾਈਮ ਬਿਲਕੁਲ ਸਿਖਰਾਂ ਦੇ ਉੱਤੇ ਜਿਹੜੀਆਂ ਪਹੁੰਚੀਆਂ ਹੋਈਆਂ ਆ। ਉਸ ਦੇ ਵਿੱਚ ਪਹਿਲੋਂ ਆਪਾਂ ਦਿਨਾਂ ਦੀ ਗੱਲ ਕਰਦੇ ਸੀ, ਫਿਰ ਘੰਟਿਆਂ ਦੀ ਗੱਲ ਕਰਦੇ, ਹੁਣ ਮਿੰਟਾਂ ਦੇ ਵਿੱਚ ਜਿਹੜੀਆਂ ਉਹ ਤਬਦੀਲ ਹੁੰਦੀਆਂ ਨਜ਼ਰ ਆਉਂਦੀਆਂ ਆ ਅਤੇ ਉਹਨਾਂ ਦੇ ਉੱਤੇ ਜਿਹੜੀ ਆਪਣੀ ਵਿਚਾਰ ਚਰਚਾ ਆ ਉਹ ਗੱਲਬਾਤ ਆ ਉਹ ਹੋਵੇਗੀ ਅੱਜ ਦੇ ਦਿਨ ਦੇ ਲਈ। ਅਤੇ ਆਪਾਂ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਦੇ ਹਾਂ। ਇਸ ਟਾਈਮ ਬਲਤੇਜ ਜੀ, ਇੱਕ ਜਿਹੜਾ ਮਸਲਾ ਹੈ ਜਿਹੜਾ ਕਾਫੀ ਭਖਿਆ ਹੋਇਆ ਆ, ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ, ਜਿਸ ਦੇ ਬਾਰੇ ਪੰਜਾਬੀ ਰੇਡੀਓ USA ਦੇ ਵੱਲੋਂ ਇੱਕ ਰਿਪੋਰਟ ਵੀ ਆਈ ਸੀ, ਦੱਸਿਆ ਵੀ ਗਿਆ ਸੀ ਵੀ ਪਰਮਜੋਤ ਸਿੰਘ ਨਾਮ ਦਾ ਮੁੰਡਾ ਜੋ ਕਿ ਕੈਨੇਡਾ ਤੋਂ ਪਹੁੰਚਿਆ ਸੀਗਾ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਦੀ ਜਿਹੜੀ ਉਹ ਸਪੋਰਟ ਕਰ ਰਿਹਾ ਸੀ ਅਤੇ ਪਰ ਉਹ ਪ੍ਰਸ਼ਾਸਨ ਨੂੰ ਕਿਸੇ ਜਿਹੜੀ ਉਹ ਚੀਜ਼ ਚੰਗੀ ਨਹੀਂ ਲੱਗੀ ਅਤੇ ਉਸ ਦੇ ਉੱਤੇ ਜਿਹੜਾ ਪਰਚਾ ਲਾ ਦਿੱਤਾ ਗਿਆ, ਝੂਠਾ ਪਰਚਾ ਪਾ ਦਿੱਤਾ ਗਿਆ ਜਾਤੀ ਸੂਚਕ ਜਿਹੜੇ ਸ਼ਬਦ ਆ ਵਰਤਣ ਦਾ, ਅਤੇ ਜਿਸ ਦੀ ਕਿ ਜ਼ਮਾਨਤ ਵੀ ਜਿਹੜੀ ਆ ਨਹੀਂ ਹੁੰਦੀ। ਇਸ ਦੇ ਉੱਤੇ ਜਿਹੜੀ ਆ ਲੇਟੈਸਟ ਕੀ ਅਪਡੇਟ ਆ, ਕਿਉਂਕਿ ਕਈ ਜਿਹੜੇ ਲੋਕਾਂ ਨੂੰ ਲੱਗ ਰਿਹਾ ਸੀ ਵੀ ਇਸ ਖਬਰ ਦੇ ਵਿੱਚ ਸੱਚਾਈ ਨਹੀਂ ਹੈਗੀ। ਪਰਮਜੋਤ ਕੈਨੇਡਾ ਦਾ ਰਹਿਣ ਵਾਲਾ ਜੀ, ਬਰੈਂਪਟਨ ਦੇ ਨੇੜੇ ਸ਼ਹਿਰ ਦੇ ਵਿੱਚ ਉਹ ਰਹਿੰਦਾ ਜੀ। ਮੇਰੇ ਲਗਾਤਾਰ ਉਹ ਸੰਪਰਕ ਦੇ ਵਿੱਚ ਹੈ ਜੀ। ਜਦੋਂ ਦਾ ਇੱਥੇ ਪੰਜਾਬ ਦੇ ਵਿੱਚ ਆਇਆ ਜੀ, ਇੱਥੇ ਉਹ ਬੜਾ ਕੰਮ ਜਿਹੜਾ ਜੀ ਉਹ ਕਰ ਰਿਹਾ ਹੈ, ਕਿਉਂਕਿ ਉਹ ਐਕਚੁਅਲੀ IT ਦੇ ਨਾਲ ਜੁੜਿਆ ਹੋਇਆ ਹੈ, ਕੰਪਿਊਟਰ ਦਾ ਬੜਾ ਮਾਹਰ ਹੈ ਜੀ। ਔਰ ਵੱਖ-ਵੱਖ ਜਿਹੜੇ ਕੈਂਡੀਡੇਟ ਨੇ ਉਹਨਾਂ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਉਹਨੇ ਜਾ ਕੇ ਕੰਮ ਜਿਹੜਾ ਜੀ ਕੀਤਾ। ਭਗਵੰਤ ਮਾਨ ਹੋਰਾਂ ਦਾ ਵੀ ਜਿਹੜਾ ਆਫਿਸ ਦੇ ਵਿੱਚ ਜਿਹੜਾ ਟੈਕਨੀਕਲੀ ਉਹ ਕੰਮ ਦੇਖ ਰਿਹਾ ਸੀਗਾ ਜੀ। ਬੜਾ ਅਗਰੈਸਿਵ ਹੈ ਜੀ ਕੰਮ ਕਰਨ ਵਾਲੇ ਮਾਮਲੇ ਦੇ ਵਿੱਚ ਉਹ ਜੀ। ਔਰ ਉਹਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਜੀ, ਉਹਦੀ ਵੈਸੇ ਤੂੰ ਮੈਂ ਤਾਂ ਹੋਈ ਪੁਲਿਸ ਵਾਲੇ ਦੇ ਨਾਲ ਜੀ, ਪਰ ਉਹ ਪੁਲਿਸ ਵਾਲੇ ਨੇ ਆਪਣੇ ਨੂੰ ਉਹਦੇ ਤੋਂ ਸਾਈਡਲਾਈਨ ਕਰ ਲਿਆ। ਕਿਸੇ ਸਰਪੰਚ ਦਾ ਜਿਹੜਾ ਸੀਗਾ ਉਹ ਵਿੱਚ ਪਾ ਕੇ ਕਿ ਇਸ ਸਰਪੰਚ ਨੂੰ ਇਹਨੇ ਜਾਤੀ ਸੂਚਕ ਜਿਹੜੇ ਸ਼ਬਦ ਬੋਲੇ ਨੇ, ਉਹਨੂੰ ਪਰਚਾ ਕਰਕੇ ਜਿਹੜਾ ਜੀ ਉਹ ਅੰਦਰ ਦੇ ਦਿੱਤਾ ਹੈ ਉਹਨੂੰ। ਲਗਾਤਾਰ ਸੰਪਰਕ ਦੇ ਵਿੱਚ ਹੈ ਜੀ। ਮੈਂ ਇੰਨਾ ਕਹਿਣਾ ਚਾਹੁੰਦਾ ਲਿਸਨਰਸ ਨੂੰ ਕਿ ਔਰ ਮੇਰੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਲਗਾਤਾਰ ਜਿਹੜੀ ਸੰਪਰਕ ਆ ਉਹ ਬਣਿਆ ਹੋਇਆ, ਔਰ ਅਸੀਂ ਇਹਦੇ ਵਾਸਤੇ ਡਾਢੇ ਫਿਕਰਮੰਦ ਹੈ। ਜਿਹੜੀਆਂ ਬਾਕੀ ਗੱਲਾਂ ਨੇ ਸਾਰੀਆਂ ਬਾਅਦ 'ਚ ਕਰਾਂਗੇ। ਸਭ ਤੋਂ ਪਹਿਲਾਂ ਉਹਨੂੰ ਸੁਰੱਖਿਅਤ ਜਿਹੜਾ ਜੀ ਉਹ ਬਾਹਰ ਲਿਆਉਣਾ ਜ਼ਰੂਰੀ ਆ। ਮੈਂ ਬਾਕੀ ਬਹੁਤੀ ਡੀਟੇਲ ਜਿਹੜੀ ਆ ਅਜੇ ਇਹਦੇ ਉੱਤੇ ਨਹੀਂ ਦੱਸਣੀ ਚਾਹੁੰਦਾ ਜੀ। ਹੋ ਸਕਦਾ ਮੈਨੂੰ ਹੁਣੇ ਹੀ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਫੌਰਨ ਬਾਅਦ ਜਿਹੜਾ ਜੀ ਉਸ ਪਾਸੇ ਵੱਲ ਨੂੰ ਜਾਣਾ ਪਵੇ, ਕਿਉਂਕਿ ਮੈਂ ਜਸਟ ਉਹਨਾਂ ਦੇ ਫੋਨ ਦੀ ਜਿਹੜੀ ਵੇਟ ਕਰ ਰਿਹਾ। ਪੁਲਿਸ ਦੇ ਨਾਲ ਵੀ ਲਗਾਤਾਰ ਜਿਹੜਾ ਜੀ ਉਹ ਸੰਪਰਕ ਬਣਿਆ ਹੋਇਆ। ਮੈਂ ਇੱਥੇ ਇੰਨਾ ਕੁ ਦੱਸ ਦੇਣਾ ਚਾਹੁੰਦਾ ਕਿ ਪੁਲਿਸ ਦੇ ਨਾਲ ਸੰਪਰਕ ਜਿਹੜਾ ਬਣਿਆ ਹੋਇਆ ਅਤੇ ਅਸੀਂ ਜਲਦੀ ਜਿਹੜੀ ਤੁਹਾਨੂੰ ਖਬਰ ਜਿਹੜੀ ਦੇਵਾਂਗੇ ਹੋਪਫੁਲੀ ਇੱਕ ਅੱਧੇ ਦਿਨ 'ਚ। ਜੀ ਜੀ ਬਿਲਕੁਲ। ਇੱਥੇ ਵੀ ਜਿਹੜੀ ਆ ਕਾਫੀ ਜਿਹੜੀ ਚਿੰਤਾ ਉਹ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ ਪ੍ਰਸ਼ਾਸਨ ਤੋਂ ਤੰਗ ਆਏ ਹੋਏ ਆ ਅਤੇ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਖਿਲਾਫ ਤਾਂ ਬੋਲਦੇ ਹੀ ਆ, ਕਿਉਂਕਿ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈਗਾ ਵੀ ਆਪਣੀ ਜਿਹੜੀ ਗੱਲ ਆ ਉਹ ਖੁੱਲ੍ਹ ਕੇ ਕਰ ਸਕੇ, ਜਿਸ ਨੂੰ ਵੀ ਉਹ ਸਪੋਰਟ ਕਰਨਾ ਚਾਹੁੰਦਾ ਉਹ ਕਰ ਸਕੇ। ਅਤੇ ਸ਼ਾਇਦ ਇਹ ਪ੍ਰਸ਼ਾਸਨ ਨੂੰ ਉਹ ਚੀਜ਼ ਚੰਗੀ ਨਹੀਂ ਲੱਗੀ, ਕਿਉਂਕਿ ਉਹਨਾਂ ਦੇ ਖਿਲਾਫ ਦੀ ਜਿਹੜੀ ਪਾਰਟੀ ਆ ਉਹਨਾਂ ਦੀ ਉਹ ਸਪੋਰਟ ਕਰ ਰਿਹਾ ਸੀ। ਤਾਂ ਉਮੀਦ ਇਹੀ ਕਰਦੇ ਹਾਂ ਵੀ ਜਲਦੀ ਹੀ ਇੱਕ ਕੋਈ ਚੰਗੀ ਖਬਰ ਆ ਉਸ ਪਾਸੋਂ ਆਵੇ। ਅਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਬਾਦਲਾਂ ਦੇ ਪਰਿਵਾਰਾਂ ਦੀ ਜਿਹੜੇ ਅਰਬਪਤੀ ਬਣਨ ਦੀ, ਉਹਦੀ ਦੂਜੀ ਕੜੀ ਜਿਹੜੀ ਆ ਪੇਸ਼ ਹੋ ਚੁੱਕੀ ਆ ਟ੍ਰਿਬਿਊਨ ਅਖਬਾਰ ਦੇ ਵਿੱਚ। ਉਸ ਦੇ ਵਿੱਚ ਅੱਜ ਕੀ ਖੁਲਾਸੇ ਆ? ਖੁਲਾਸਾ ਉਹ ਹੀ ਜੀ, ਅੰਨਾ ਵੰਡੇ ਸੀਰ ਨੀ ਮੁੜ ਆਪਣਿਆਂ ਨੂੰ ਜੀ ਜੀ। ਜਿਹੜੀ ਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਜੀ, ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਵਾਈ ਨੇ ਜੀ, ਉਹਨਾਂ ਦੀ ਜਿਹੜੀ ਪਤਨੀ ਆ ਪਰਨੀਤ ਕੌਰ, ਜਿਹੜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਧੀ ਆ, ਇਹਨਾਂ ਨੇ ਜਿਹੜੀਆਂ ਕੰਪਨੀਆਂ ਬਣਾਈਆਂ ਨੇ, ਜਿਹੜੇ ਬਿਜਲੀ ਬੋਰਡ ਹੈ ਤੇ PSPCL ਜਿਹੜਾ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਹੁੰਦਾ ਸੀਗਾ, ਉਹਦੇ ਤੋਂ ਜਿਹੜੇ ਟੈਂਡਰ ਲਏ ਜਾਂਦੇ ਨੇ ਉਹ ਸਾਰੇ ਦੇ ਸਾਰੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹਨਾਂ ਦੀ ਪਤਨੀ ਪਰਨੀਤ ਕੌਰ ਦੇ ਨਾਮ ਦੇ ਉੱਤੇ ਜਿਹੜੀ ਕੰਪਨੀ ਬਣੀ ਹੋਈ ਆ ਉਹਨੂੰ ਹੀ ਚਲੇ ਜਾਂਦੇ ਨੇ ਜੀ ਜੀ। ਰੁਪਈਏ ਦੇ ਇਹ ਜਿਹੜੇ ਟੈਂਡਰ ਨੇ ਜੀ, ਇਹ ਸ਼ਿਵਾਲਿਕ ਟੈਲੀਕਾਮ ਲਿਮਟਿਡ ਜਿਹੜੀ ਹੈ ਜੀ ਉਹਨੂੰ ਦਿੱਤੇ ਜਾ ਰਹੇ ਨੇ। ਮੈਂ ਦੱਸਦਾ ਕਿ ਬਿਜਲੀ ਮੰਤਰਾਲਾ ਜਿਹੜਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਹੈ। ਜਿਹੜੀਆਂ ਬਾਕੀ ਕੰਪਨੀਆਂ ਟੈਂਡਰ ਭਰਦੀਆਂ ਨੇ ਉਹਨਾਂ ਨੂੰ ਇਹ ਟੈਂਡਰ ਕਿਉਂ ਨਹੀਂ ਦਿੱਤੇ ਜਾਂਦੇ? ਸੁਣਨ ਵਾਲਿਆਂ ਨੂੰ ਹੋ ਸਕਦਾ ਕਿ ਹੈਰਾਨਗੀ ਹੋਵੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਦਾ ਇਸ ਮਾਮਲੇ ਦੇ ਵਿੱਚ ਖੰਭੇ ਗੱਡਣ, ਤਾਰਾਂ ਲਾਉਣ, ਟਰਾਂਸਫਾਰਮਰ ਲਾਉਣ, ਇੱਦਾਂ ਦੀ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਉਹਨਾਂ ਦਾ ਵੱਡਾ
ਬਿਜ਼ਨਸ ਹੈ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਕਿ ਅੰਦਰ ਖਾਤੇ ਉਹਨਾਂ ਦੀ ਇਹ ਸ਼ਿਵਾਲਿਕ ਕੰਪਨੀ ਜਿਹੜੀ ਹੈ ਜੀ ਉਹ ਚਲਾਉਂਦੀ ਹੈ। ਕਰੋੜਾਂ ਰੁਪਈਏ ਦੇ ਇਹ ਜਿਹੜੇ ਟੈਂਡਰ ਨੇ ਇਹ ਪਿਛਲੇ 7 ਸਾਲਾਂ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੰਪਨੀ ਜਿਹੜੀ ਹੈ ਉਹਨੂੰ ਹੀ ਦਿੱਤੇ ਜਾ ਰਹੇ ਨੇ। ਇਹ ਇਸ ਤਰੀਕੇ ਦੇ ਨਾਲ ਜਾਲ ਜਿਹੜਾ ਜੀ ਉਹ ਬੁਣਿਆ ਹੋਇਆ ਕਿ ਦੂਜੇ ਦੇ ਕਿਸੇ ਹੱਥ ਜਿਹੜਾ ਕੁਝ ਆਵੇ ਹੀ ਨਾ। ਜਿਹੜੀ ਪੰਜਾਬ ਸਰਕਾਰ ਦੇ ਨਾਲ ਕਾਰ ਵਿਹਾਰ ਹੈ ਜੀ ਉਹਦਾ PSPCL ਦੇ ਨਾਲ 2009 ਦੇ ਵਿੱਚ ਤਕਰੀਬਨ 65 ਕਰੋੜ ਰੁਪਈਏ ਦਾ ਸ਼ਿਵਾਲਿਕ ਟੈਲੀਕਾਮ ਲਿਮਟਿਡ ਕੰਪਨੀ ਜਿਹੜੀ ਹੈ ਜੀ ਉਹ ਕਰਦੀ ਹੈ। ਮਈ 13 ਦੇ ਵਿੱਚ ਇਹ ਜਿਹੜਾ ਕਾਰੋਬਾਰ ਹੈ ਸ਼ਿਵਾਲਿਕ ਟੈਲੀਕਾਮ ਲਿਮਟਿਡ A to Z ਮੇਨਟੇਨੈਂਸ ਇੰਜੀਨੀਅਰਿੰਗ ਸਰਵਿਸ ਲਿਮਟਿਡ ਤੇ ਸਟਾਰ ਟਰਾਂਸਫਾਰਮਰਸ ਲਿਮਟਿਡ, ਇਹ ਤਿੰਨੇ ਕੰਪਨੀਆਂ ਜਿਹੜੀਆਂ ਜੀ ਇਹ ਕੈਰੋਂ ਪਰਿਵਾਰ ਦੀਆਂ ਨੇ, ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਵਾਈ ਹੈ। ਮਈ 2013 ਦੇ ਵਿੱਚ 226 ਕਰੋੜ ਰੁਪਈਏ ਦਾ ਕਾਰੋਬਾਰ ਜਿਹੜਾ PSPCL ਜਿਹੜੀ ਬਿਜਲੀ ਬੋਰਡ ਹੈ ਉਹਦੇ ਨਾਲ ਉਹ ਕਰਦੀ ਹੈ। 2009 ਦੇ ਵਿੱਚ ਟੈਲੀਕਾਮ ਓਸਵਾਲ ਕੇਬਲ ਲਿਮਟਿਡ ਜਿਹੜੀ ਹੈ ਜੀ ਇਹ ਵੀ ਦੋਨੋਂ ਜਿਹੜੀਆਂ ਨੇ ਕੈਰੋਂ ਪਰਿਵਾਰ ਦੀਆਂ ਨੇ, ਇਹ ਤਕਰੀਬਨ ਜਿਹੜਾ ਜੀ 25 ਕਰੋੜ ਰੁਪਈਏ ਦਾ ਕਾਰੋਬਾਰ ਕਰਦੀਆਂ ਨੇ। 2009 ਦੇ ਵਿੱਚ 34 ਕਰੋੜ ਦਾ ਕਾਰੋਬਾਰ, ਅਕਤੂਬਰ 12 ਦੇ ਵਿੱਚ 37 ਕਰੋੜ ਦਾ ਇਹਨਾਂ ਨੂੰ ਠੇਕਾ ਜਿਹੜਾ ਜੀ ਉਹ ਦਿੱਤਾ ਜਾਂਦਾ ਹੈ। 13 ਮਾਰਚ ਦੇ ਵਿੱਚ ਵੱਖਰਾ ਇੱਕ ਕਰੀਬ 1.5 ਕਰੋੜ ਰੁਪਈਏ ਦਾ ਸ਼ਿਵਾਲਿਕ ਐਗਰੋ ਨੂੰ ਜਿਹੜਾ ਜੀ ਉਹ ਦਿੱਤਾ ਜਾਂਦਾ। ਤੁਸੀਂ ਟੋਟਲ ਲਾ ਲਓ ਤੇ ਅਰਬਾਂ ਦੇ ਵਿੱਚ ਜਿਹੜਾ ਜੀ ਇਹ ਤਬਦੀਲ ਹੋ ਗਿਆ। ਇਹ ਦੂਜੀ ਕੜੀ ਹੈ ਕਿ ਬਾਦਲ ਪਰਿਵਾਰ ਜਿਹੜਾ ਜੀ ਉਹ ਹੱਥ ਕਿਵੇਂ ਰੰਗ ਰਿਹਾ ਹੈ ਇਹਨਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਟੈਂਡਰ ਜਿਹੜੇ ਆ ਉਹ ਦੇ ਕੇ। ਕੱਲ ਤੁਹਾਨੂੰ ਦੱਸਿਆ ਸੀਗਾ ਕਿ ਕਿਹੜੇ ਤਰੀਕੇ ਦੇ ਨਾਲ ਟਰਾਂਸਪੋਰਟ ਤੇ ਬਾਕੀ ਦੇ ਅਦਾਰੇ ਨੇ ਉਹਨਾਂ ਦੇ ਵਿੱਚ ਵੀ ਪੈਸਾ ਖਾ ਗਿਆ। ਕੱਲ ਉਹ ਅਗਲੀ ਕੜੀ ਦਾ ਇੰਤਜ਼ਾਰ ਕਰੋ ਜੀ। ਬਿਲਕੁਲ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਜਿਹੜੇ ਖੁਲਾਸੇ ਆ ਲਗਾਤਾਰ ਹੈਗੀ ਆ ਵੀ ਉਹ ਜ਼ਰੂਰ ਆਉਣਗੇ, ਸਾਹਮਣੇ ਆਉਣਗੇ। ਤੇ ਅਗਲੀ ਜਿਹੜੀ ਗੱਲ ਕਰਦੇ ਆ ਵੀ ਕਾਂਗਰਸ ਪਾਰਟੀ ਨੂੰ ਜਿਹੜੀ ਦੁਵਿਧਾ ਬਣੀ ਹੋਈ ਆ, ਜਿੱਥੇ ਕਿਹਾ ਜਾ ਰਿਹਾ ਸੀ ਵੀ ਰਾਹੁਲ ਗਾਂਧੀ ਨੇ ਆ ਕੇ ਜਿਹੜੀ ਰੈਲੀ ਕਰਨੀ ਆ, ਪਰ ਨਾ ਉਹਨਾਂ ਨੂੰ ਜਗ੍ਹਾ ਮਿਲ ਰਹੀ ਆ ਰੈਲੀ ਕਰਨ ਦੇ ਲਈ ਤੇ ਨਾ ਹੀ ਬੱਸਾਂ। ਇਸ ਦੇ ਉੱਤੇ ਕੀ ਚੱਲ ਰਿਹਾ ਹੈ? ਜਿਹੜੀ ਰੈਲੀ ਵਾਲੀ ਥਾਂ ਸੀ ਜਿਹਦਾ ਮੈਂ ਹੁਣੇ ਜ਼ਿਕਰ ਕੀਤਾ, PSPCL ਜਿਹੜਾ ਪੰਜਾਬ ਦੇ ਵਿੱਚ ਬਿਜਲੀ ਬੋਰਡ ਹੈ ਜੀ, ਉਹਨੇ ਹੁਣ ਇਹ ਕਹਿਤਾ ਜੀ ਲਾਸਟ ਮਿੰਟ ਤੇ ਕਿ ਅਸੀਂ ਜਗ੍ਹਾ ਜਿਹੜੀ ਆ ਉਹ ਨਹੀਂ ਦੇਣੀ ਜੀ। ਥਰਮਲ ਕਾਲੋਨੀ ਦੇ ਖੇਡ ਸਟੇਡੀਅਮ ਦੇ ਵਿੱਚ ਹੁਣ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਮੋਦੀ ਦੀ ਰੈਲੀ ਵਾਲਾ ਟੈਂਟ ਅਜੇ ਲੱਗਿਆ ਹੋਇਆ, ਪਰ ਟੈਂਟ ਮਾਲਕ ਨੇ ਇਸ ਰੈਲੀ ਦੇ ਵਾਸਤੇ ਟੈਂਟ ਦੇਣ ਤੋਂ ਨਾ ਕਰ ਦਿੱਤੀ ਹੈ, ਭਾਵ ਕਿ ਨਾ ਕਰਵਾ ਦਿੱਤੀ ਗਈ ਹੈ। ਇਸ ਲੈਵਲ ਦੇ ਉੱਤੇ ਸਿਆਸਤ ਜਿਹੜੀ ਆ ਉਹ ਆ ਗਈ ਹੈ। ਪ੍ਰਾਈਵੇਟ ਬੱਸਾਂ ਕੁਝ ਹਾਇਰ ਕੀਤੀਆਂ ਗਈਆਂ ਸੀਗੀਆਂ ਇੱਥੇ ਜਿਹੜਾ ਲਿਆਉਣ ਦੇ ਵਾਸਤੇ ਲੋਕਾਂ ਨੂੰ, ਉਹਨਾਂ ਨੂੰ ਮੁਕਰਾ ਦਿੱਤਾ ਗਿਆ। ਪ੍ਰਾਈਵੇਟ ਬੱਸ ਆਪਰੇਟਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਬੱਸਾਂ ਨਹੀਂ ਲਿਜਾਣੀਆਂ ਕਿਉਂਕਿ ਉਹਨਾਂ ਨੂੰ ਡੰਡਾ ਦਿੰਦਾ, ਉਹਨਾਂ ਨੂੰ ਇਹ ਵੀ ਦਿੰਦਾ ਕਿ ਪੰਜਾਬ ਦੇ ਵਿੱਚ ਅਜੇ ਜਿਹੜੀ ਸਰਕਾਰ ਆ ਉਹ ਰਹਿਣੀ ਹੈ ਕੁਝ ਸਮਾਂ, ਇਸ ਕਰਕੇ ਉਹ ਜਿਹੜਾ ਪਾਣੀ ਦੇ ਵਿੱਚ ਰਹਿ ਕੇ ਮਗਰਮੱਛ ਦੇ ਨਾਲ ਵੈਰ ਜਿਹੜਾ ਉਹਦੀ ਹੀ ਲੈਣਾ ਚਾਹੁੰਦੇ। ਹੁਣ ਜਿਹੜੀ ਹੈ ਦੂਜੇ ਰਾਜਾਂ ਦਾ, ਦੂਜੇ ਜ਼ਿਲ੍ਹਿਆਂ ਤੋਂ ਬੱਸਾਂ ਦਾ ਪ੍ਰਬੰਧ ਜਿਹੜਾ ਹੈ ਉਹ ਕਰ ਰਹੀ ਹੈ। ਢੁੱਚਰਾਂ ਜਿਹੜੀਆਂ ਨੇ ਉਹ ਡਾਈਆਂ ਜਾ ਰਹੀਆਂ ਨੇ ਤਾਂ ਕਿ ਬਠਿੰਡੇ ਦੇ ਵਿੱਚ ਜਿਹੜੀ ਸੀਟ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਹਾਰਨ ਨਾ ਜੀ ਬਿਲਕੁਲ। ਤੇ ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਹਾਂ ਇੱਕ ਐਸੇ ਉਮੀਦਵਾਰ ਦੀ ਜੋ ਕਿ ਬਾਕੀ ਦੇ ਉਮੀਦਵਾਰਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਚਿੱਕੜ ਨਹੀਂ ਸੁੱਟ ਰਿਹਾ, ਕੋਈ ਵੀ ਨਿੰਦਿਆ ਨਹੀਂ ਕਰ ਰਿਹਾ, ਕਿਸੇ ਦੀ ਵੀ ਕੋਈ ਬੁਰਾਈ ਨਹੀਂ ਕਰਦਾ। ਕੌਣ ਹੈ ਉਮੀਦਵਾਰ ਤੇ ਕਿਸ ਪਾਰਟੀ ਨੂੰ ਬਿਲੋਂਗ ਕਰਦਾ ਹੈ? ਆਮ ਆਦਮੀ ਪਾਰਟੀ ਤੋਂ ਹੀ ਹੋ ਸਕਦਾ ਜੀ, ਆਮ ਆਦਮੀ ਪਾਰਟੀ ਦਾ ਹੀ ਹੈ। ਨਾਮ ਉਹਦਾ ਹੈ ਜੀ ਭਾਈ ਬਲਦੀਪ ਸਿੰਘ ਜੀ। ਖਡੂਰ ਸਾਹਿਬ ਤੋਂ ਉਹ ਇਸ ਵੇਲੇ ਚੋਣ ਜਿਹੜੀ ਆ ਜੀ ਉਹ ਲੜ ਰਹੇ ਨੇ। ਭਾਈ ਬਲਦੀਪ ਸਿੰਘ ਹੋਰਾਂ ਦੀ ਜਿਹੜੀ ਖਾਸੀਅਤ ਆ ਉਹ ਇਹ ਹੈ ਕਿ ਉਹ ਕਿਸੇ ਨੂੰ ਵੀ ਨਿੰਦਦਾ ਨਹੀਂ ਜੀ। ਉਹ ਗੁਰਮਤ ਦੇ ਵਿੱਚ ਜਿਹੜਾ ਆਪਣਾ ਪ੍ਰਚਾਰ ਹੈ ਉਹ ਕਰਦਾ ਹੈ, ਨਾ ਉਹ ਵਿਰੋਧੀਆਂ ਨੂੰ ਘੇਰਦਾ ਹੈ। ਬਸ ਉਹ ਆਪਣੀ ਗੱਲ ਜਿਹੜੀ ਆ ਜੀ ਉਹ ਕਰਦਾ ਕਿ ਉਹ ਕਿਹੋ ਜੀ ਤਬਦੀਲੀ ਜਿਹੜੀ ਆ ਉਹ ਲਿਆਉਣੀ ਚਾਹੁੰਦਾ ਜੀ। ਬਲਦੀਪ ਸਿੰਘ ਹੋਰਾਂ ਦਾ ਇਹ ਕਹਿਣਾ ਸੀ ਕਿ 30 ਅਪ੍ਰੈਲ ਤੋਂ ਬਾਅਦ ਉਹ ਗੁਰੂ ਨਾਨਕ ਸਾਹਿਬ ਦੇ ਰਾਗਾਂ ਦੇ ਵਿੱਚ ਜਿਹੜੇ ਜੀ ਉਹ ਕੀਰਤਨ ਕਰਦੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਉਹ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਜਾਂ 30 ਤਰੀਕ ਤੋਂ ਬਾਅਦ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਕਹੋਗੇ ਆਉਣ ਦੇ ਵਾਸਤੇ ਤੇ ਉਹ ਆ ਕੇ ਕੀਰਤਨ ਵੀ ਜਿਹੜਾ ਦੀ ਆਪ ਕਰਨਗੇ, ਕਿਉਂਕਿ ਉਹ ਸ਼ਾਇਦ ਬਹੁਤਿਆਂ ਨੂੰ ਪਤਾ ਹੋਵੇ ਕਿ ਉਹ ਇਸ ਤਰ੍ਹਾਂ ਦੀ ਇੱਕ ਸੰਸਥਾ ਜਿਹੜੀ ਚਲਾਉਂਦੇ ਆ ਜੀ, ਜਿਹੜੇ ਰਾਗਾਂ ਦੇ ਉੱਤੇ ਕੀਰਤਨ ਜਿਹੜੀ ਕਰਦੀ ਆ ਉਹਨਾਂ ਨੂੰ ਉਹ ਪ੍ਰਮੋਟ ਕਰਦੇ ਨੇ ਭਾਈ ਬਲਦੀਪ ਸਿੰਘ ਹੋਰੀ। ਔਰ ਇਹ ਇੱਕ ਨਵਾਂ ਮਾਡਲ ਜਿਹੜਾ ਜੀ ਉਹ ਕਿਹਾ ਜਾ ਸਕਦਾ ਰਾਜਨੀਤੀ ਦੇ ਵਿੱਚ ਕਿ ਉਹ ਕਿਸੇ ਦੀ ਵੀ ਨਿੰਦਿਆ ਨਹੀਂ ਕਰਦੇ ਜੀ।
ਬਿਲਕੁਲ। ਤੇ ਸੋਨੀਆ ਗਾਂਧੀ ਹੁਣੀ ਜਿਹੜੇ ਪੰਜਾਬ ਦੇ ਵਿੱਚ ਆਏ, ਉਹਨਾਂ ਦੀ ਕੀ ਗਤੀਵਿਧੀ ਰਹੀ? ਸੋਨੀਆ ਗਾਂਧੀ ਹੋਰਾਂ ਨੇ ਇੱਥੇ ਬਰਨਾਲੇ ਦੇ ਵਿੱਚ ਜਿਹੜਾ ਜੀ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਜਿਹੜੇ ਇੱਕ ਵਾਰੀ ਫੇਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨੇੜਲੇ ਜਿਹੜੇ MLA ਨੇ ਜੀ, ਉਹ ਗਾਇਬ ਰਹੇ। ਉਹ ਇੱਥੇ ਦਿਸੇ ਨਹੀਂ ਕਿਸੇ ਜਗ੍ਹਾ ਦੇ ਉੱਤੇ, ਉਹ ਗਾਇਬ ਨੇ ਪਿਛਲੇ ਲੰਬੇ ਸਮੇਂ ਤੋਂ, ਜਿਹੜਾ ਕਿ ਕਾਂਗਰਸ ਦੇ ਵਾਸਤੇ ਸੈਟਬੈਕ ਜਿਹੜੀ ਆ ਉਹ ਕਹੀ ਜਾ ਸਕਦੀ ਹੈ। ਸੋਨੀਆ ਗਾਂਧੀ ਹੋਰਾਂ ਨੇ ਇੱਥੇ ਮੋਦੀ ਨੂੰ ਜਿਹੜਾ ਘੇਰਿਆ, ਪਰ ਨਾਲ ਦੀ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨੂੰ ਡਰੱਗ ਦੇ ਵਿੱਚ ਸ਼ਾਮਲ ਜਿਹੜਾ ਦੱਸਿਆ ਜੀ। ਦੇਰ ਨਾਲ ਹੀ ਸਹੀ, ਡਰੱਗ ਵਾਲਾ ਮੁੱਦਾ ਜਿਹੜਾ ਜੀ ਉਹ ਕਾਫੀ ਤੇਜ਼ੀ ਇਸ ਵੇਲੇ ਫੜ ਰਿਹਾ ਹੈ ਪੰਜਾਬ ਦੇ ਵਿੱਚ। ਚੋਣਾਂ ਦੇ ਦੌਰਾਨ ਇਹ ਗੱਲਾਂ ਪਹਿਲਾਂ ਸ਼ੁਰੂ ਹੋਣੀਆਂ ਚਾਹੀਦੀਆਂ ਸੀ, ਕਿਉਂਕਿ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੈ ਇਸ ਵੇਲੇ। ਪਰ ਦੇਰ ਆਇਦ ਦਰੁਸਤ ਆਇਦ ਵਾਲੀ ਗੱਲ ਤੁਸੀਂ ਕਹਿ ਲਓ। ਜੋਗਿੰਦਰ ਯਾਦਵ ਹੋਰਾਂ ਨੇ ਵੀ ਇਹ ਜਿਹੜਾ ਮੁੱਦਾ ਸਿੱਧਾ ਉਠਾਇਆ, ਔਰ ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਦਾ ਨਾਮ ਵੀ ਸਿੱਧਾ ਇਹਦੇ ਵਿੱਚ ਲਿਆ ਕਿ ਉਹਦਾ ਨਾਮ ਜਦੋਂ ਬੋਲ ਰਿਹਾ ਤੇ ਸਰਕਾਰ ਇਸ ਮਾਮਲੇ ਉੱਤੇ ਕਰ ਕੁਛ ਨਹੀਂ ਰਹੀ। ਸੋਨੀਆ ਗਾਂਧੀ ਹੋਰਾਂ ਨੇ ਵੀ ਮੁੱਦਾ ਜਿਹੜਾ ਡਰੱਗ ਵਾਲਾ ਉਠਾਇਆ। ਡਰੱਗ ਵਾਲਾ ਮੁੱਦਾ ਤਾਂ ਨਰਿੰਦਰ ਮੋਦੀ ਹੋਰਾਂ ਨੇ ਵੀ ਉਠਾਇਆ ਪੰਜਾਬ ਦੇ ਵਿੱਚ ਆ ਕੇ, ਪਰ ਬਦਕਿਸਮਤੀ ਇਹ ਹੈ ਕਿ ਉਹਨਾਂ ਦੇ ਨਾਲ ਸਟੇਜ ਦੇ ਉੱਤੇ ਜਿਹੜੇ ਕੁਝ ਬੰਦੇ ਉਹ ਬੈਠੇ ਹੋਏ ਸਨ, ਜਿਨ੍ਹਾਂ ਦੇ ਨਾਮ ਸ਼ਸ਼ੀ ਕਾਂਤ ਨੇ ਪਿਛਲੇ ਦਿਨ ਹੀ ਅਜੇ ਦੱਸੇ ਨੇ ਕਿ ਆ ਭੱਦਰਪੁਰ ਚ ਨੇ ਸ਼ਾਮਲ। ਜੀ ਆਪਾਂ ਅਗਲੇ ਸਵਾਲ ਦੇ ਵੱਲ ਵਧੀਏ। ਜਲੰਧਰ ਦੇ ਵਿੱਚ ਜਦ ਯੋਗਿੰਦਰ ਯਾਦਵ ਆਮ ਆਦਮੀ ਪਾਰਟੀ ਦੇ ਵੱਲੋਂ ਆਏ ਆ, ਉੱਥੇ ਇੱਕ ਬੜੀ ਦਿਲ ਨੂੰ ਟੁੰਬਣ ਵਾਲੀ ਉੱਥੇ ਇੱਕ ਘਟਨਾ ਵਾਪਰੀ ਆ, ਉਸ ਦੇ ਬਾਰੇ ਵਿਸਥਾਰ ਦੇ ਵਿੱਚ ਦੱਸੋ। ਦੇਖੋ, ਜਿਹੜੀ ਗੱਲ ਹੈ ਕਿ ਭਾਵੇਂ ਜਿਵੇਂ ਮਰਜ਼ੀ ਕਹੋ, ਅੱਜ ਇੱਕ ਜਿਹੜੀ ਜਾਗਣ ਵਾਲੀ ਪ੍ਰਥਾ ਹੈ ਨਾ ਜੀ ਉਹ ਚੱਲ ਰਹੀ ਹੈ। ਕੁਝ ਮਹੀਨੇ ਪਹਿਲਾਂ ਬੜੇ ਸਾਰੇ ਲੋਕ ਕਹਿੰਦੇ ਸਨ ਕਿ ਪੰਜਾਬੀ ਹੁਣ ਜਗਾਏ ਨਹੀਂ ਜਾ ਸਕਣਗੇ। ਮੇਰਾ ਉਦੋਂ ਵੀ ਮੰਨਣਾ ਸੀਗਾ ਕਿ ਸਾਨੂੰ ਜਿਹੜਾ ਉਹਨਾਂ ਦੀ ਪੋਜ਼ਿਟਿਵ ਰਹਿਣਾ ਚਾਹੀਦਾ ਹੈ। ਉੱਠਣਗੇ ਜ਼ਰੂਰ, ਕਿਸੇ ਵੀ ਰੂਪ ਦੇ ਵਿੱਚ ਉੱਠਣ। ਦੇਖੋ, ਜਿਹੜੀ ਇਲੈਕਸ਼ਨਸ ਨੇ ਉਹਨਾਂ ਦੇ ਨਤੀਜੇ ਕੀ ਆਉਂਦੇ ਨੇ, ਉਸ ਪਾਸੇ ਵੱਲ ਨੂੰ ਨਾ ਜਾਈਏ ਤਾਂ ਇੱਕ ਜਿਹੜੀ ਜਾਗਰਤੀ ਹੈ, ਇੱਕ ਜਿਹੜੀ ਖਿਝ ਹੈ ਨਾ, ਉਹ ਪੰਜਾਬੀਆਂ ਦੇ ਵਿੱਚ ਬੜੇ ਸਾਲਾਂ ਤੋਂ ਬਾਅਦ ਵੇਖਣ ਨੂੰ ਮਿਲ ਰਹੀ ਹੈ। ਪਰਸੋਂ ਅਸੀਂ ਕਵਰੇਜ ਕਰ ਰਹੇ ਸਾਂ ਸੰਗਰੂਰ ਦੇ ਲੋਕ ਸਭਾ ਹਲਕੇ ਦੇ ਵਿੱਚ, ਤਾਂ ਉੱਥੇ ਜਿਹੜੇ ਛੋਟੇ ਛੋਟੇ ਬੱਚੇ ਵੀ ਸਨ ਦੀ ਉਹ ਮੁੱਠੀ ਨੀਚ ਕੇ ਜਿਵੇਂ ਬੜੇ ਅਕੜਾ ਕੇ ਬਾਹਰ ਖੜੀ ਕਰ ਰਹੇ ਸਨ। ਤਾਂ ਮੈਂ ਇਹ ਕਹਿੰਦੀ ਜਿਹੜੀਆਂ ਕਚੀਚੀਆਂ ਨੇ ਨਾ ਪੰਜਾਬੀਆਂ ਦੇ ਵਿੱਚ ਬੜੇ ਦੇਰ ਤੋਂ ਬਾਅਦ ਵੇਖਣ ਨੂੰ ਮਿਲ ਰਹੀਆਂ ਨੇ, ਉਹਨਾਂ 'ਚ ਖਿੱਚ ਜਿਹੜੀ ਹੈ ਨਾ ਉਹ ਦਿਖ ਰਹੀ ਹੈ। ਔਰ ਆਮ ਆਦਮੀ ਪਾਰਟੀ ਦੇ ਜਿਹੜੇ ਜੋਗਿੰਦਰ ਯਾਦਵ ਨੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਨੇ। ਉਹਨਾਂ ਨੇ ਰੋਡ ਸ਼ੋਅ ਕੀਤਾ ਜਲੰਧਰ ਦੇ ਵਿੱਚ। ਬੜਾ ਭਾਵਕ ਹੋ ਗਿਆ ਇੱਕ ਟਾਈਮ ਦੇ ਉੱਤੇ ਸਾਰਾ ਕੁਝ ਕਿ ਇਸ ਰੋਡ ਸ਼ੋਅ ਦੇ ਦੌਰਾਨ ਇੱਕ 10 ਸਾਲਾਂ ਦੀ ਬੱਚੀ ਕਮਲਪ੍ਰੀਤ ਜਿਹੜੀ ਕਿ ਚੌਥੀ ਦੇ ਵਿੱਚ ਪੜ੍ਹਦੀ ਆ, ਉਹ ਆਪਣੀ ਬੁਗਨੀ ਜਿਹੜੀ ਗੋਲਕ ਹੁੰਦੀ ਆ ਜੀ ਉਹ ਆਪਣੇ ਘਰੋਂ ਲੈ ਕੇ ਆਈ ਔਰ ਉਹਨੇ ਇਹ ਜੋਗਿੰਦਰ ਯਾਦਵ ਹੋਰਾਂ ਨੂੰ ਜਿਹੜਾ ਜੀ ਉਹ ਸੌਂਪ ਦਿੱਤੀ ਔਰ ਇਹ ਕਿਹਾ ਜੀ ਕਿ ਜਿੰਨੇ ਕੁ ਪੈਸੇ ਉਹਨੇ ਹੁਣ ਤੱਕ ਦੀ ਆਪਣੀ ਉਮਰ ਦੇ ਦੌਰਾਨ ਜੋੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੀ ਆ। ਇਹਦੇ ਵਿੱਚ 4891 ਰੁਪਈਏ ਜਿਹੜੇ ਸਨ ਜੀ ਉਹ ਨਿਕਲੇ। ਉਹਨੇ ਇਹ ਕਿਹਾ ਜੀ ਕਿ ਇਹੀ ਕੁਛ ਹੈ ਉਹਦੇ ਕੋਲੇ, ਉਹ ਪੰਜਾਬ ਦੇ ਭਵਿੱਖ ਦੇ ਵਾਸਤੇ ਆਪਣਾ ਯੋਗਦਾਨ ਜਿਹੜਾ ਜੀ ਉਹ ਪਾਉਣਾ ਚਾਹੁੰਦੀ ਹੈ। ਇੱਕ ਸਫਾਈ ਕਰਨ ਵਾਲਾ ਕਰਮਚਾਰੀ ਜਿਹੜਾ ਰੋਜ਼ ਝਾੜੂ ਲਾਉਂਦਾ ਸੜਕਾਂ ਦੇ ਉੱਤੇ, ਉਹ ਕਹਿੰਦਾ ਮੈਂ 5-5 ਰੁਪਈਏ ਜਿਹੜੇ ਆ ਉਹ ਜੋੜਦਾ ਰਿਹਾ ਪਿਛਲੇ ਦਿਨਾਂ ਤੋਂ। ਉਹ ਵੀ ਉਹਨੇ ਜੋਤੀ ਮਾਨ ਨੂੰ ਜਿਹੜਾ ਲਿਆ ਕੇ ਦਿੱਤੇ ਕਿ ਮੇਰੇ ਕੋਲੇ ਤਾਂ ਆ ਜਾਂ ਫਿਰ ਝਾੜੂ ਆ ਜਿਹੜਾ ਮੈਂ ਸੜਕਾਂ ਦੇ ਉੱਤੇ ਫੇਰਦਾ, ਮੇਰੀ ਇੰਨੀ ਕੁ ਸੇਵਾ ਜਿਹੜੀ ਆ ਜੀ ਉਹ ਪ੍ਰਵਾਨ ਕਰੋ। ਇਹ ਦੋ ਭਾਵਕ ਗੱਲਾਂ ਸਨ। ਮੈਂ ਅੱਗੇ ਵੀ ਗੱਲ ਕਹੀ ਸੀ ਕਿ ਜਿਹੜੀਆਂ ਖਬਰਾਂ ਹੁੰਦੀਆਂ ਨੇ ਜਦੋਂ ਤੁਸੀਂ ਉਹਨਾਂ ਨੂੰ ਸੁੰਘਦੇ ਹੋ ਨਾ ਤੇ ਉਹਦੇ ਵਿੱਚੋਂ ਤੁਹਾਨੂੰ ਭਵਿੱਖ ਦੇ ਵਿੱਚ ਕਈ ਨਵੀਆਂ ਖਬਰਾਂ ਜਿਹੜੀਆਂ ਉਹ ਬਣਨ ਦੇ ਆਸਾਰ ਜਿਹੜੇ ਦੀਦੇ ਹੁੰਦੇ ਨੇ। ਬੇਸ਼ੱਕ ਇਹ ਖਬਰਾਂ ਬੜੀਆਂ ਛੋਟੀਆਂ ਜਿਹੀਆਂ ਹੋਣ, ਜਿਹੜੀ ਦੋ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਨੇ, ਪਰ ਉਹ ਲੱਗਦਾ ਕਿ ਭਵਿੱਖ ਦੇ ਵਿੱਚ ਵੱਡੀਆਂ ਖਬਰਾਂ ਪੈਦਾ ਕਰਨਗੀਆਂ। ਜੀ ਬਿਲਕੁਲ, ਉਮੀਦ ਇਹੀ ਕੀਤੀ ਜਾਂਦੀ ਹੈ ਜਿੱਦਾਂ ਤੁਸੀਂ ਕਿਹਾ ਵੀ ਜਿਹੜੀ ਇੱਕ ਸ਼ੱਕ ਸੀਗਾ ਵੀ ਪੰਜਾਬੀ ਕਦੀ ਜਾਗਣਗੇ ਨਹੀਂ ਤੇ ਪੰਜਾਬ ਸ਼ਾਇਦ ਜਾਗ ਰਿਹਾ, ਪੰਜਾਬੀ ਜਾਗ ਰਿਹਾ ਤੇ ਇੱਕ ਚੰਗੇ ਪਾਸੇ ਨੂੰ ਜਿਹੜਾ ਤੁਰ ਰਿਹਾ ਤੇ ਚਾਹੀਦਾ ਆ ਵੀ ਇੱਦਾਂ ਹੀ ਲਗਾਤਾਰ ਅੱਗੇ ਜਿਹੜੇ ਆ ਉਹ ਵੱਧਦੇ ਰਹਿਣ। ਅਗਲੀ ਜਿਹੜੀ ਆਪਾਂ ਗੱਲ ਕਰਾਂਗੇ, ਇੱਕ ਜਗ੍ਹਾ ਦੇ ਉੱਤੇ 76 ਏਕੜ ਜਿਹੜੀ ਕਣਕ ਆ ਉਹ ਸੜ ਗਈ ਅੱਗ ਲੱਗ ਕੇ ਤੇ ਦੋਸ਼ ਕਿਸੇ ਅਕਾਲੀ ਆਗੂ ਦੇ ਉੱਤੇ ਲੱਗ ਰਿਹਾ। ਕੌਣ ਆ ਤੇ ਕਿਸ ਜਗ੍ਹਾ ਦੇ ਉੱਤੇ ਇਹ ਘਟਨਾ ਵਾਪਰੀ? ਕੋਟਕਪੂਰੇ ਦੇ ਨੇੜੇ ਇਹ ਜਿਹੜੀ ਕਣਕ ਆ ਦੀ ਉਹ ਸੜੀ ਹੈ ਜੀ। ਔਰ ਇਹਦੀਆਂ ਜਿਹੜੀਆਂ ਖਬਰਾਂ ਨੇ ਨਾ ਉਹ ਬਹੁਤੀਆਂ ਬਾਹਰ ਨਹੀਂ ਆ ਰਹੀਆਂ। ਜਿਹੜੀ ਇਹ ਟੋਟਲ ਸੜੀ ਆ ਜੀ ਉਹ 76 ਏਕੜ ਦੇ ਕਰੀਬ ਜਿਹੜੀ ਫਸਲ ਆ ਉਹ ਸੜ ਕੇ ਸੁਆਹ ਹੋ ਗਈ ਆ। 24 ਏਕੜ ਇੱਕੋ ਬੰਦੇ ਦੀ ਆ ਜੀ। ਜਿਹੜਾ ਕਾਂਗਰਸ ਪਾਰਟੀ ਦਾ ਦੱਸਿਆ ਜਾਂਦਾ। ਉੱਥੇ ਜਿਹੜਾ ਜਾਮ ਵੀ ਲੱਗਿਆ ਦੱਸਿਆ ਜਾਂਦਾ ਜੀ। ਲੋਕਾਂ ਨੇ ਜਾਮ ਜਿਹੜਾ ਸੀਗਾ ਸੜਕ ਦੇ ਉੱਤੇ ਲਾ ਦਿੱਤਾ, ਜਿਹਦੇ ਵਿੱਚ ਕੁਝ ਕਾਂਗਰਸੀ ਆਗੂ ਜਿਹੜੇ ਸਨ ਉਹਨਾਂ ਨੇ ਆ ਕੇ ਇਹ ਟੋਟਲ 110 ਏਕੜ ਜਿਹੜੀ ਕਣਕ ਜਿਹੜੀ ਆ ਜੀ ਉਹ ਸੜੀ ਹੈ। ਉਹਨੇ ਮੇਰੇ ਮਿੱਤਰ ਨੇ ਜੀ ਉਹ ਲੇਟੈਸਟ ਨਾਲ ਦੀ ਨਾਲ ਮੈਨੂੰ ਅਪਡੇਟ ਕਰ ਰਹੇ ਸਨ ਜੀ। ਉਹਨਾਂ ਨੇ ਇਹ ਭੇਜਿਆ ਕਿ ਨਹੀਂ
ਤਕਰੀਬਨ 110 ਏਕੜ ਜਿਹੜੀ ਫਸਲ ਆ ਜੀ ਉਹ ਸੜੀ ਹੈ। ਦੋ ਖਬਰਾਂ ਜਿਹੜੀਆਂ ਨੇ ਜੀ ਇਸ ਰੂਪ ਦੇ ਵਿੱਚ ਆ ਰਹੀਆਂ ਨੇ। ਇੱਕ ਜਿਹੜੀ ਖਬਰ ਹੈ ਉਹ ਕਹਿੰਦੀ ਹੈ ਕਿ ਇੱਕ ਅਕਾਲੀ ਆਗੂ ਜਿਹੜਾ ਜੀ ਉਹ ਨੇੜੇ ਤੋਂ ਦੇਖਿਆ ਗਿਆ ਜੀ, ਉਹਦੇ ਜਿਹੜਾ ਕਿ ਆਪਣੇ ਸਮਰਥਕਾਂ ਦੇ ਨਾਲ ਉੱਥੇ ਆਇਆ ਤੇ ਇਹਨੂੰ ਜਿਹੜੀ ਤੁਹਾਨੂੰ ਪਤਾ ਪੱਕੀ ਜਿਹੜੀ ਕਣਕ ਆ ਜੀ ਉਹਨੂੰ ਮਿੰਟ ਲੱਗਦਾ ਸੜਨ ਨੂੰ। ਉਹਨਾਂ ਦੇ ਜਿਹੜੇ ਬੰਦੇ ਆਏ ਸਨ ਸ਼ਰਾਰਤੀ, ਉਹਨਾਂ ਨੇ ਆ ਕੇ ਇਹ ਕੋਟਕਪੂਰੇ ਦੇ ਵਿੱਚ ਦੁਆਰਿਆਣਾ ਰੋਡ ਦੇ ਉੱਤੇ ਹਰੀਸ਼ ਗਾਂਧੀ ਦੀ 24 ਏਕੜ ਤੇ ਬਾਕੀ 52 ਏਕੜ ਜਿਹੜੀ ਫਸਲ ਆ ਜੀ ਉਹਨੂੰ ਇਹ ਸੜ ਗਈ। ਇਹ ਪਤਾ ਲੱਗਾ ਜੀ ਕਿ ਜਿਹੜੀ ਦੱਸਿਆ ਕਿ ਖਬਰ ਇਹ ਕਹਿੰਦੀ ਹੈ ਕਿ ਇੱਕ ਸਿਆਸੀ ਆਗੂ ਉੱਥੇ ਪਹੁੰਚਿਆ। ਇੱਕ ਨਾਲ ਦੀ ਨਾਲ ਜਿਹੜੀ ਖਬਰ ਆ ਉਹ ਇਹ ਵੀ ਇਸ਼ਾਰਾ ਕਰਦੀ ਹੈ ਕਿ ਉੱਥੋਂ ਦਾ ਵਿਧਾਇਕ ਜਿਹੜਾ ਹੈ ਜੀ ਉਹਨੇ ਆ ਕੇ ਇਹ ਕੁਝ ਬੰਦੇ ਲਿਆ ਕੇ ਜਿਹੜਾ ਇਹ ਕਣਕ ਨੂੰ ਅੱਗ ਲਵਾਈ ਹੈ। ਅਜੇ ਸਪਸ਼ਟ ਜਿਹੜੀਆਂ ਖਬਰਾਂ ਪੁਸ਼ਟੀ ਨਹੀਂ ਹੋ ਸਕੀ। ਮੈਂ ਦੱਸਦਾ ਕਿ ਮਿਸਟਰ ਬਰਾੜ ਉੱਥੋਂ ਉਸ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਨੇ ਅਕਾਲੀ ਦਲ ਦੇ ਵੱਲੋਂ। ਜੀ 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 ਸੋ ਇਹ ਜਿਹੜੀ ਆ ਸ਼ੱਕ ਦੀ ਜਿਹੜੀ ਸੂਈ ਆ ਉਹਨਾਂ ਦੇ ਵੱਲ ਜਿਹੜੀ ਆ ਜਾ ਰਹੀ ਆ। ਅਗਲੀ ਜਿਹੜੀ ਆ ਗੱਲ ਕਰਦੇ ਆ ਮਜੀਠੀਆ ਦੇ ਰਾਈਟ ਹੈਂਡ ਮੰਨੇ ਜਾਣ ਵਾਲੇ ਸਨੀ ਜੌਹਰ, ਸਨੀ ਗੁੱਡਵਿਲ ਜਿਸ ਨੂੰ ਵੀ ਕਹਿੰਦੇ ਸੀ, ਉਸ ਦੀ ਸ਼ੱਕ ਭਰੇ ਹਾਲਾਤਾਂ ਦੇ ਵਿੱਚ ਜਿਹੜੀ ਆ ਮੌਤ ਹੋਈ ਆ, ਉਸ ਦੀ ਲਾਸ਼ ਲੱਭੀ ਆ। ਇਸ ਨੇ ਬਹੁਤ ਜ਼ਿਆਦਾ ਸਵਾਲ ਵੀ ਜਿਹੜੇ ਖੜੇ ਕੀਤੇ ਆ ਤੇ ਇਸ ਟਾਈਮ ਕੀ ਲੇਟੈਸਟ ਅਪਡੇਟ ਆ ਇਸ ਚੀਜ਼ ਤੇ? ਬਿਲਕੁਲ ਜੀ, ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਖੜੇ ਹੋ ਗਏ। ਮੈਂ ਦੱਸਦਾ ਕਿ ਸਨੀ ਜੌਹਰ ਉਰਫ ਗੁੱਡਵਿਲ ਜਿਹੜਾ ਵਿਅਕਤੀ ਹੈ ਜਿਹਦਾ ਨਾਮ, ਇਹ ਦਹਾਕਾ ਪਹਿਲਾਂ ਕੁਝ ਵੀ ਨਹੀਂ ਸੀ ਹੁੰਦਾ ਜੀ। ਹੁੰਦਾ ਕੀ ਸੀਗਾ ਜੀ, ਜੂਸ ਦੀ ਇਹਦੀ ਇੱਕ ਛੋਟੀ ਜੀ ਦੁਕਾਨ ਜਿਹੜੀ ਹੁੰਦੀ ਸੀਗੀ ਤੇ ਉਦੋਂ ਬਾਅਦ ਫਿਰ ਉਹ ਗਿਆ ਜੀ ਜਿਹੜਾ ਕੰਸਟਰਕਸ਼ਨ ਦਾ ਸਮਾਨ ਜਿਹੜਾ ਰੈਂਟ ਤੇ ਦਿੱਤਾ ਜਾਂਦਾ ਉਸ ਪਾਸੇ ਵੱਲ ਨੂੰ ਜੀ। 10 ਕੁ ਸਾਲਾਂ ਦੇ ਵਿੱਚ ਏਡੀ ਤੇਜ਼ੀ ਦੇ ਨਾਲ ਇਹ ਉੱਭਰਿਆ ਸਨੀ ਜੌਹਰ ਉਰਫ ਗੁੱਡਵਿਲ ਕਿ ਜਿਹੜੀਆਂ NRIs ਦੀਆਂ ਪ੍ਰਾਪਰਟੀਜ਼ ਨੇ ਉਹਨਾਂ ਦੇ ਉੱਤੇ ਕਬਜ਼ੇ ਕਰਨ ਦੇ ਵਾਸਤੇ ਇਹਦਾ ਨਾਮ ਇੱਕਦਮ ਉੱਭਰਿਆ। ਤੇ ਫਿਰ ਹੌਲੀ ਹੌਲੀ ਇਹ ਇਸ ਵੇਲੇ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਵਿੱਚ ਅਹਿਮ ਧਿਰ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨੇੜੇ ਹੁੰਦਾ ਗਿਆ। ਹੁੰਦਾ ਉਹਦਾ ਸੱਜਾ ਹੱਥ ਸੀਗਾ ਉਹ ਬਣ ਗਿਆ ਸਨੀ ਜੌਹਰ ਉਰਫ ਗੁੱਡਵਿਲ, ਜਿਹੜਾ ਕਿ ਉਹ ਹੱਬ ਰੈਸਟੋਰੈਂਟ ਇੱਕ ਚਲਾਉਂਦਾ ਸੀਗਾ। ਉੱਥੇ ਦੇਰ ਰਾਤ ਤੱਕ ਭੇਦ ਭਰੀਆਂ ਪਾਰਟੀਆਂ ਹੁੰਦੀਆਂ। ਨੇੜੇ ਤੇੜੇ ਵਾਲਾ ਕੋਈ ਜਿਹੜਾ ਬੰਦਾ ਸੀਗਾ ਉਹ ਸਨੀ ਜੌਹਰ ਦਾ ਨਾਮ ਲੈਣ ਨੂੰ ਤਿਆਰ ਨਹੀਂ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਦਾ ਵੱਡਿਆਂ ਘਰਾਂ ਦੇ ਨਾਲ ਜਿਹੜਾ ਹੱਥ ਹੈ ਉਹ ਪੈਂਦਾ। ਅਕਸਰ ਫੋਟੋਆਂ ਦੇ ਵਿੱਚ ਸਟੇਜਾਂ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਵੇਖਿਆ ਜਾਂਦਾ ਸੀਗਾ ਸਨੀ ਜੌਹਰ, ਜਿਹਦੀ ਕਿ ਭੇਦ ਭਰੇ ਹਾਲਾਤ ਦੇ ਵਿੱਚ ਮੌਤ ਹੋ ਗਈ। ਜਿਹੜੀ ਰੈਲੀ ਹੋਈ ਆ ਅੰਮ੍ਰਿਤਸਰ ਦੇ ਵਿੱਚ, ਉੱਥੋਂ ਉਹ ਹੋ ਕੇ ਆਇਆ ਸੀਗਾ ਜੀ। ਉੱਥੇ ਉਹਨਾਂ ਦੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਆ ਜੀ ਨੇੜਿਓਂ ਹੋਈ ਦੱਸੀ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਉਹਨੂੰ ਝਿੜਕਿਆ ਕੁਝ ਗੱਲਾਂ ਦੇ ਉੱਤੇ। ਇਸ ਗੱਲ ਦੀ ਪੁਸ਼ਟੀ ਇੱਥੇ ਵੀ ਹੁੰਦੀ ਹੈ ਕਿ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਕਿਹਾ ਕਿ ਸਨੀ ਜੌਹਰ ਉਹਨਾਂ ਦੇ ਸੰਪਰਕ ਦੇ ਵਿੱਚ ਸੀਗਾ। ਉਹ ਕਹਿੰਦਾ ਸੀਗਾ ਕਿ ਉਹਦੀ ਕੁੱਤੇ ਖਾਣੀ ਬੜੀ ਹੋ ਰਹੀ ਆ, ਇਸ ਕਰਕੇ ਉਹ ਕਾਂਗਰਸ ਨੂੰ ਜੁਆਇਨ ਕਰਨਾ ਚਾਹੁੰਦਾ। ਸ਼ਾਇਦ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਇਸ ਗੱਲ ਦੀ ਭਿਣਕ ਕਿਤੋਂ ਨਾ ਕਿਤੋਂ ਪੈ ਗਈ ਸੀ, ਜਿਹਦੇ ਕਰਕੇ ਸਨੀ ਜੌਹਰ ਜਿਹੜਾ ਜੀ ਉਹਦੇ ਨਾਲ ਕੁਝ ਤੂੰ ਮੈਂ ਹੋਈ ਹੈ। ਉਹਦੀ ਆ ਕੇ ਇੱਥੇ ਡੈਥ ਹੋ ਗਈ ਹੈ ਘਰ ਦੇ ਵਿੱਚ। ਉਹਦਾ ਸਰੀਰ ਨੀਲਾ ਹੋ ਗਿਆ ਸੀਗਾ ਜੀ ਜੀ। ਇਹ ਵੀ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕਿ ਉਹਨੇ ਸੁਸਾਈਡ ਨੋਟ ਜਿਹੜਾ ਇੱਕ ਛੱਡਿਆ, ਜਿਹਦੇ ਵਿੱਚ ਕਈ ਵੱਡੇ ਬੰਦਿਆਂ ਦੇ ਉਹਦੇ ਨਾਮ ਉਹਨੇ ਦੱਸੇ ਨੇ, ਪਰ ਉਹ ਸੁਸਾਈਡ ਨੋਟ ਜਿਹੜਾ ਜੀ ਗਾਇਬ ਕਰ ਦਿੱਤਾ ਗਿਆ, ਗਾਇਬ ਹੋ ਗਿਆ। ਉਹ ਦਿਸ ਨਹੀਂ ਰਿਹਾ ਕਿ ਉਹ ਸੁਸਾਈਡ ਨੋਟ ਜਿਹੜਾ ਜੀ ਉਹ ਕਿੱਥੇ ਆ। ਆਈ ਥਿੰਕ ਜਿਹੜੀ ਸਨੀ ਜੌਹਰ ਦੀ ਮੌਤ ਹੈ ਉਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਕਰਦੀ ਹੈ। ਪਹਿਲਾਂ ਤਾਂ ਇਹ ਵੀ ਪ੍ਰੈਸ਼ਰ ਪਾਇਆ ਗਿਆ ਕਿ ਉਹਦਾ ਪਰਿਵਾਰ ਕਹਿੰਦਾ ਕਿ ਅਸੀਂ ਉਹਦਾ ਪੋਸਟਮਾਰਟਮ ਨਹੀਂ ਕਰਵਾਉਣਾ, ਪਰ ਪੋਸਟਮਾਰਟਮ ਹੋ ਗਿਆ। ਹੁਣ ਉਹਦੀ ਜਿਹੜੀ ਜਾਂਚ ਹੈ ਉਹ ਵਿਸਰਾ ਨੂੰ ਭੇਜੀ ਜਾਊਗੀ, ਜਿਹੜਾ ਕਿ ਕਰੂਗਾ ਕਿ ਉਹਦੀ ਕਿਹੜੀ ਰੀਜ਼ਨ ਸੀਗਾ ਜਿਹਦੇ ਕਰਕੇ ਉਹਦੀ ਮੌਤ ਜਿਹੜੀ ਹੈ ਉਹ ਹੋਈ ਹੈ। ਪਰ ਉਹਦੀ ਮੌਤ ਜਿਹੜੀ ਹੈ ਜੀ ਉਹਨੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕਰਤੇ ਨੇ। ਏਡਾ ਪਾਵਰਫੁਲ ਵਿਅਕਤੀ ਸੀਗਾ ਬੰਦਾ ਉਹ, ਜਿਹੜਾ ਕਿ ਜਦੋਂ ਜੇਲ੍ਹ ਦੇ ਵਿੱਚ ਸੀਗਾ, ਯਾਦ ਹੈ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਗਏ ਸਾਂ ਉਹਦੀ ਕਵਰੇਜ ਕਰਨ ਦੇ ਵਾਸਤੇ। ਉਹਦੀਆਂ ਫੋਟੋਆਂ ਵੀ ਅੰਦਰ ਖਾਤੇ ਤੋਂ ਜਿਹੜੀਆਂ ਖਿੱਚੀਆਂ ਸਨ। ਇੱਕ SP ਰੈਂਕ ਦਾ ਜਿਹੜਾ ਆਫੀਸਰ ਸੀਗਾ, 2 ਵਾਰੀ ਦਿਨ ਦੇ ਵਿੱਚ ਆਉਂਦਾ ਸੀਗਾ ਉਹਦਾ ਪਤਾ ਲੈਣ ਦੇ ਵਾਸਤੇ। ਸਾਰਾ ਵਾਰਡ ਖਾਲੀ ਕਰਾ ਕੇ ਕੂਲਰ ਲਾ ਕੇ ਉਹਨੂੰ ਲੈਪਟਾਪ ਦੀ ਸਹੂਲਤ ਜਿਹੜੀ ਉਹ ਦਿੱਤੀ ਹੋਈ ਸੀਗੀ ਜੀ। ਉਹ ਇਸ ਦੁਨੀਆ ਤੋਂ ਤੁਰ ਗਿਆ। ਕਹਿਣਾ ਨਹੀਂ ਚਾਹੀਦਾ ਕਿ ਜਦੋਂ ਬੰਦਾ ਤੁਰ ਜਾਵੇ, ਪਰ ਸਿਆਣੇ ਕਹਿੰਦੇ ਹੁੰਦੇ ਨੇ ਬਜ਼ੁਰਗ ਕਿ ਦੇਣਾ ਲੈਣਾ ਇੱਥੇ ਹੀ ਹੈ ਜੀ ਜੀ। ਬਿਲਕੁਲ ਜਿਹੜੀ ਆ ਸਹੀ ਗੱਲ ਆ। ਤੇ ਅਗਲੀ ਜਿਹੜੀ ਆਪਾਂ ਹੁਣ ਉਸ ਦੀ ਗੱਲ ਕਰਦੇ ਆ, ਬਿਕਰਮ ਮਜੀਠੀਆ ਜਿਹੜੇ ਕਿ ਆਪਣੇ ਜਿਹੜੇ ਵਿਵਾਦਤ ਜਿਹੜੇ ਉਹਨਾਂ ਨੇ ਗੁਰਬਾਣੀ ਦੇ ਨਾਲ ਜਿਹੜੀ ਛੇੜਖਾਨੀ ਕੀਤੀ ਆ ਉਸ ਨੂੰ ਤੋੜ ਮਰੋੜਿਆ ਆ, ਉਸ ਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਉਸ ਦੇ ਉੱਤੇ ਜਿਹੜਾ ਪਾਇਆ ਗਿਆ। ਤੇ ਉਹਨਾਂ ਨੂੰ ਜਿਹੜਾ ਜੀ ਅੱਜ ਅਕਾਲ ਤਖਤ ਦੇ ਉੱਤੇ ਉਹ ਗਏ, ਉਹਨਾਂ ਨੂੰ ਉੱਥੇ ਜਾ ਕੇ ਮਾਫੀ ਵੀ ਜਿਹੜੀ ਆ ਮੰਗਣੀ ਪਈ ਆ। ਇਸ ਦੇ ਉੱਤੇ ਲੇਟੈਸਟ ਕੀ ਅਪਡੇਟ ਆ? ਤੇ ਇਸ ਦੇ ਨਾਲ ਹੀ ਇੱਕ ਵਿਵਾਦਿਤ
ਤੇ ਜਿਹੜਾ ਬਿਆਨ ਆ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਵੀ ਆਇਆ ਵੀ ਇਹ ਛੋਟੀ ਮੋਟੀ ਗਲਤੀ ਹੈ, ਮੇਰੇ ਤੋਂ ਵੀ ਹੋ ਸਕਦੀ ਆ। ਇਸ ਦੇ ਉੱਤੇ ਕੀ ਚੱਲ ਰਿਹਾ? ਸ਼ਾਇਦ ਵੱਡੇ ਲੋਕ ਨੇ ਜੀ, ਉਹਨਾਂ ਦੇ ਵਾਸਤੇ ਛੋਟੀ ਮੋਟੀ ਗਲਤੀ ਹੈ। ਜਿਹੜੇ ਛੋਟੇ ਮੋਟੇ ਬੰਦੇ ਨੇ ਉਹ ਤਾਂ ਟੁੰਗ ਦਿੱਤੇ ਜਾਂਦੇ ਨੇ ਨਾ ਛੋਟੀ ਜੀ ਗਲਤੀ ਦੇ। ਜੀ, ਇਹ ਪਾਵਰਫੁਲ ਨੇ, ਉਹਦਾ ਰਾਹ ਜਿਹੜਾ ਜੀ ਵਿੱਚੋਂ ਕੱਢਿਆ ਗਿਆ, ਕਿਉਂਕਿ ਇੰਨਾ ਕੁ ਪਤਾ ਲੱਗਾ ਅੰਦਰੂਨੀ ਸੂਤਰਾਂ ਤੋਂ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਡਾਢਾ ਪਰੇਸ਼ਾਨ ਕੀਤਾ ਹੋਇਆ ਤੇ ਉਹਨਾਂ ਨੇ ਫੋਨ ਵੀ ਆਪਣਾ ਸਵਿਚ ਆਫ ਕੀਤਾ ਹੈ। ਜੀ ਜੀ, ਕਿਉਂਕਿ ਉਹ ਪਰੇਸ਼ਾਨ ਕਰ ਰਹੇ ਨੇ ਕਿ ਬੋਲੋ ਬਾਬੇ, ਜੇ ਹੁਣ ਵੀ ਨਾ ਬੋਲੇ ਤੇ ਫਿਰ ਕਦੋਂ ਬੋਲੋਗੇ ਜੀ। ਇਸ ਕਰਕੇ ਵਿਚਲਾ ਰਾਹ ਇਹ ਕੱਢਿਆ ਗਿਆ। ਪਹਿਲਾਂ ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਮੁਆਫੀ ਮੰਗ ਲਈ ਸੀਗੀ, ਹੁਣ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਆਪਣੀ ਚਿੱਠੀ ਸੌਂਪ ਦਿੱਤੀ ਹੈ ਕਿ ਮੇਰੇ ਕੋਲ ਇਹ ਗਲਤੀ ਹੋਈ ਆ, ਮੈਨੂੰ ਮਾਫ ਕਰ ਦਿਓ। ਜਥੇਦਾਰ ਸਾਹਿਬ ਨੇ ਕਿਹਾ ਕਿ 5 ਸਿੰਘ ਸਾਹਿਬਾਨ ਇਕੱਠੇ ਹੋਣਗੇ ਤੇ ਉਦੋਂ ਬਾਅਦ ਇਹਦਾ ਜਿਹੜਾ ਜੀ ਫੈਸਲਾ ਕੀਤਾ ਜਾਊਗਾ। ਔਰ ਹਾਲਾਂਕਿ ਜਥੇਦਾਰ ਸਾਹਿਬ ਨੇ ਤਰੀਕ ਨਹੀਂ ਦੱਸੀ, ਪਰ ਮੈਂ 100% ਕਹਿ ਸਕਦਾ ਕਿ ਇਹ ਜਥੇਦਾਰ ਸਾਹਿਬ ਜਿਹੜੇ ਨੇ 30 ਤੋਂ ਪਹਿਲਾਂ ਇਕੱਠੇ ਨਹੀਂ ਹੋਣਗੇ। ਜੀ ਜੀ, 30 ਅਪ੍ਰੈਲ ਨੂੰ ਜਿਹੜਾ ਜੀ ਉਦੋਂ ਬਾਅਦ ਇਹ ਇਕੱਠੇ ਹੋਣਗੇ ਤੇ ਫਿਰ ਜਿਹੜੀ ਰਿਪੋਰਟ ਆਉਣੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ। ਬਿਲਕੁਲ, ਇਸ ਦੇ ਵਿੱਚ ਕੋਈ ਜਿਹੜੀ ਹੈ ਸ਼ੱਕ ਵਾਲੀ ਗੱਲ ਨਹੀਂ। ਤੇ ਅਗਲੀ ਜਿਹੜੀ ਇੱਕ ਹੋਰ ਗੱਲ ਕਰਦੇ ਆ, ਜਿਹੜੀ ਕਿ ਇਸ ਟਾਈਮ ਜਿਹੜਾ ਬਾਬਾ ਰਾਮਦੇਵ ਆ ਯੋਗ ਦਾ ਕਹਿੰਦੇ ਜੀ ਮਾਹਰ ਆ, ਪਰ ਉਸ ਦਾ ਸ਼ਾਇਦ ਆਪਣੇ ਜ਼ੁਬਾਨ ਦੇ ਉੱਤੇ ਕੋਈ ਕਾਬੂ ਨਹੀਂ। ਉਸਨੇ ਦਲਿਤਾਂ ਨੂੰ, ਜਿਹੜੇ ਦਲਿਤ ਭਾਈਚਾਰੇ ਨੂੰ ਲੈ ਕੇ ਕਾਫੀ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਰਾਹੁਲ ਗਾਂਧੀ ਦੇ ਨਾਲ ਸੰਬੰਧ ਦੇ ਵਿੱਚ। ਉਹ ਕੀ ਬਿਆਨ ਸੀ ਤੇ ਕੀ ਵਿਵਾਦ ਹੈ ਉਹ ਜਿਹੜਾ ਬਿਆਨ ਦਿੱਤਾ ਸੀਗਾ ਕਿ ਜਿਹੜਾ ਰਾਹੁਲ ਗਾਂਧੀ ਹੈ ਉਹ ਤਾਂ ਦਲਿਤਾਂ ਦੇ ਘਰਾਂ ਦੇ ਵਿੱਚ ਹਨੀਮੂਨ ਮਨਾਉਣ ਜਾਂਦਾ ਜੀ। ਇਹ ਗੰਦਾ ਬਿਆਨ ਜਿਹੜਾ ਜੀ, ਉਹ ਤਾਂ ਕਹਿੰਦਾ ਕਿ ਜਿਹੜਾ ਯੋਗਾ ਹੈ ਉਹ ਬੰਦੇ ਦਾ ਦਿਮਾਗ ਸ਼ੁੱਧ ਕਰ ਦਿੰਦਾ ਹੈ। ਜੇ ਵਾਕਿਆ ਹੀ ਇੰਨੀ ਗੱਲ ਹੋਵੇ ਤੇ ਰਾਮਦੇਵ ਆਪਣਾ ਦਿਮਾਗ ਸ਼ੁੱਧ ਨਹੀਂ ਕਰ ਸਕਿਆ ਅਜੇ ਤੱਕ ਯੋਗਾ ਦੇ ਵਾਸਤੇ। ਯੋਗਾ ਦਾ ਗੁਰੂ ਉਹ ਆਪਣੇ ਆਪ ਨੂੰ ਅਖਵਾਉਂਦਾ ਹੈ। ਮੈਂ ਕਹੂੰਗਾ ਕਿ ਇੱਕ ਲਫ਼ਜ਼ ਜਿਹੜਾ ਨਾ ਜੀ ਵਰਤਿਆ ਜਾਂਦਾ ਛੋਟੀ ਜਾਤ ਜਾਂ ਨੀਚ ਵੀ ਜਿਹੜਾ ਲਫ਼ਜ਼ ਵਰਤਿਆ ਜਾਂਦਾ, ਸਿਰਫ ਇਹ ਜਿਹੜਾ ਬੰਦਾ ਲਫ਼ਜ਼ ਵਰਤਦਾ ਨਾ ਜੀ, ਇਹ ਉਹਦੀ ਆਪਣੀ ਜਿਹੜੀ ਹੈ ਜੀ ਉਹ ਛੋਟੀ ਸੋਚ ਜਾਂ ਨੀਚ ਬੁੱਧੀ ਜਿਹੜੀ ਉਹ ਹੋ ਸਕਦੀ ਹੈ। ਜੀ ਜੀ, ਕਹਿਣ ਨੂੰ ਜਿਹੜਾ ਇਹ ਕਿਹਾ ਜਾਂਦਾ ਜੀ ਕਿ ਮਤਲਬ ਕਿ ਇਹੋ ਜਿਹੇ ਜਿਹੜੇ ਲੋਕ ਨੇ ਉਹ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ, ਇੰਨਾ ਮਾੜਾ ਲਫ਼ਜ਼ ਜਿਹੜਾ ਜੀ ਕਿਸੇ ਭਾਈਚਾਰੇ ਦੇ ਵਾਸਤੇ ਵਰਤ ਦੇਣਾ, ਦਲਿਤ ਭਾਈਚਾਰਾ ਵੀ ਲਫ਼ਜ਼ ਜਿਹੜਾ ਵਰਤਣ ਤੋਂ ਗੁਰੇਜ਼ ਕਰਦਾ ਹੁੰਦਾ ਕਿ ਇਹ ਲਫ਼ਜ਼ ਨਾ ਵਰਤਿਆ ਜਾਵੇ। ਪਰ ਇਹ ਰਾਮਦੇਵ ਹੋਰਾਂ ਦੀ ਸੋਚ ਜਿਹੜੀ ਹੈ ਜੀ ਉਹ ਇਸ ਲੈਵਲ ਦੀ ਨੀਵੀਂ ਹੈ ਕਿ ਉਹ ਇੰਨੀ ਗੱਲ ਕਹਿ ਸਕਦੇ ਨੇ ਕਿ ਰਾਹੁਲ ਗਾਂਧੀ ਜਿਹੜਾ ਉਹ ਹਨੀਮੂਨ ਮਨਾਉਣ ਜਾਂਦਾ। ਮੈਂ ਰਾਹੁਲ ਗਾਂਧੀ ਦੀਆਂ ਪਾਲਿਸੀਜ਼ ਦੇ ਨਾਲ ਕੋਈ ਸਹਿਮਤ ਨਹੀਂ ਗਾ, ਮੈਂ ਉਹਦਾ ਕੋਈ ਪ੍ਰਚਾਰਕ ਨਹੀਂ ਗਾ, ਪਰ ਜੇ ਉਹ ਸਿਆਸੀ ਤੌਰ ਦੇ ਉੱਤੇ ਜਾਂਦਾ ਹੈ, ਕਿਹੜਾ ਨਹੀਂ ਜਾਂਦਾ ਇਹੋ ਜਿਹੇ ਲਾਹੇ ਜਿਹੜੇ ਆ ਉਹ ਲੈਣ ਦੇ ਵਾਸਤੇ। ਸਾਰੇ ਹੀ ਸਿਆਸੀ ਧਿਰਾਂ ਜਿਹੜੀਆਂ ਇਹੋ ਜਿਹੇ ਕੰਮ ਕਰਦੇ ਨੇ, ਪਰ ਇੱਥੋਂ ਤੱਕ ਇਹ ਜਿਹੜੀ ਗੱਲ ਹੈ ਨਾ ਜੀ ਉਹ ਕਹਿ ਦੇਣੀ ਕਿ ਉਹ ਹਨੀਮੂਨ ਮਨਾਉਣ ਜਾਂਦਾ, ਉਹਦੇ ਵਾਸਤੇ ਮੁਸੀਬਤ ਵੱਧ ਰਹੀ ਹੈ। ਪਰਚਾ ਉਹਦੇ ਉੱਤੇ ਦਰਜ ਹੋ ਗਿਆ, ਹੁਣ ਉਹ ਮਾਫੀਆਂ ਮੰਗ ਰਿਹਾ ਕਿ ਮੇਰੇ ਕੋਲੋਂ ਗਲਤੀ ਹੋਈ ਹੈ, ਮੈਨੂੰ ਏਦਾਂ ਦਾ ਜਿਹੜਾ ਬਿਆਨ ਹੈ ਉਹ ਨਹੀਂ ਸੀ ਦੇਣਾ ਚਾਹੀਦਾ। ਇਹ ਕੋਈ ਨਰਿੰਦਰ ਮੋਦੀ ਹੋਰਾਂ ਨੂੰ ਨਾ ਮੇਰਾ ਖਿਆਲ ਪ੍ਰਧਾਨ ਮੰਤਰੀ ਬਣਾਉਣ ਦੇ ਵਾਸਤੇ ਇਹ ਬੰਦਾ ਢਿੱਡ ਘਮਾਊ ਕੁਝ ਜ਼ਿਆਦਾ ਹੀ ਕਾਲਾ ਜੀ। ਜੀ ਜੀ ਜੀ, ਹੋ ਸਕਦਾ ਹੈ ਵੀ ਇਸ ਦੇ ਲਈ ਜਿਹੜੇ ਇਹੀ ਚੀਜ਼ ਆਉਣ ਵਾਲੇ ਸਮੇਂ ਦੇ ਲਈ ਕਾਫੀ ਜਿਹੜਾ ਇਹਨੂੰ ਪਰੇਸ਼ਾਨ ਜਿਹੜੀ ਕਰੇਗੀ। ਤੇ ਬਿਲਕੁਲ ਜੀ ਆਪਾਂ ਸਮਾਪਤੀ ਵੱਲ ਪਹੁੰਚ ਰਹੇ ਹਾਂ, ਪਰ ਜਾਣ ਤੋਂ ਪਹਿਲਾਂ ਅਜਨਾਮਾ ਜੀ ਕਿ ਸੰਨ ਮਹਿਲ ਮਨਮੋਹਣ ਦੇ ਵਿੱਚ ਲੱਗੀ, ਭਾਈ ਉਸ ਦਾ ਗਿਆ ਹੀ ਦੌੜ ਮੀਆਂ। ਸੰਨ ਮਹਿਲ ਮਨਮੋਹਣ ਦੇ ਵਿੱਚ ਲੱਗੀ, ਭਾਈ ਉਸ ਦਾ ਗਿਆ ਹੀ ਦੌੜ ਮੀਆਂ, ਬਹੁਤ ਟੱਬਰ ਦੀ ਭੱਲ ਸੀ ਬਣੀ ਹੋਈ, ਕੀਤਾ ਝੁੱਗਾ ਦਲਜੀਤ ਨੇ ਚੌੜ ਮੀਆਂ ਜੀ। ਖਿਸਕੀ ਇੱਕ ਵੀ ਇੱਟ ਨਾ ਹੋਰ ਉੱਥੇ, ਰਿਹਾ ਖੜਾ ਭੁਚਾਲ ਵਿੱਚ ਤੌੜ ਮੀਆਂ, ਜਾਣਾ ਜਾਂਦੇ ਦੇ ਨਾਲ ਸੀ ਭਲਾ ਕਿਹਨੇ, ਬਾਕੀ ਟੱਬਰ ਨੂੰ ਚੜੀ ਹੈ ਕੌੜ ਮੀਆਂ ਜੀ। ਸਮਾਂ ਚੰਗਾ ਜੇ ਮਿਲੇ ਤਾਂ ਮਾਣ ਲਈਏ, ਆਵੇ ਔਖਾ ਤਾਂ ਉਹ ਵੀ ਸਹੀ ਦਾ ਹੀ। ਸਮਾਂ ਚੰਗਾ ਜੇ ਮਿਲੇ ਤਾਂ ਮਾਣ ਲਈਏ, ਆਵੇ ਔਖਾ ਤਾਂ ਉਹ ਵੀ ਸਹੀ ਦਾ ਹੀ। ਰੁੱਖੀ ਖਾਣੀ ਵੀ ਪਵੇ ਤਾਂ ਖਾਈ ਦੀ ਓ ਜੀ, ਉਹਦੀ ਨਹੀਂ ਸ਼ਰੀਕਾਂ ਦੇ ਬਹੀ ਦਾ ਹੀ ਜੀ। ਜੀ ਬਹੁਤ ਬਹੁਤ ਸ਼ੁਕਰੀਆ ਬਲਤੇਜ ਪੰਨੂ ਜੀ, ਤੁਸੀਂ ਅੱਜ ਫਿਰ ਸਾਡੇ ਨਾਲ ਜੁੜੇ। ਚੋਣ ਸਰਗਰਮੀਆਂ ਦੇ ਉੱਤੇ ਆਪਾਂ ਨਿਗਾਹ ਮਾਰੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ 'ਚ। ਕੱਲ੍ਹ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤੇ ਹੋਰ ਲੇਟੈਸਟ ਜਿਹੜੀਆਂ ਅਪਡੇਟਸ ਆ ਉਹ ਤੁਹਾਡੇ ਕੋਲੋਂ ਲਵਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਅਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੱਸੋ ਤੇ ਇਹ ਸੀਗੇ ਬਲਤੇਜ ਪੰਨੂ ਜੀ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ। ਹੁਣ ਮੈਂ ਆਪ ਸਭ ਤੋਂ ਇਜਾਜ਼ਤ ਮੰਗਦਾ ਹਾਂ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।